ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੇ ਸਬਜ਼ ਬਾਗ ਜਿਹੜੇ ਆ ਉਹ ਪੰਜਾਬੀਆਂ ਨੂੰ ਦਿਖਾਏ ਗਏ ਸੀ। ਪਰ ਸਭ ਤੋਂ ਮਾੜੀ ਗੱਲ ਜਿਹੜੀ ਇਸ ਸਰਕਾਰ ਦੇ ਵਿੱਚ ਵਾਪਰ ਰਹੀ ਹੈ ਕਿ 92 MLA ਜਿਹੜੇ ਇਸ ਪਾਰਟੀ ਦੇ ਚੁਣੇ ਗਏ, ਪਰ ਜਿਹੜਾ ਪਾਰਟੀ ਦਾ ਦਿੱਲੀ ਤੋਂ ਸਰਕਾਰ ਨੂੰ ਚਲਾਉਣਾ, ਕੇਜਰੀਵਾਲ ਸਾਹਿਬ ਜਾਂ ਉਹਦੀ ਸਮੁੱਚੀ ਟੀਮ ਵੱਲੋਂ ਚਲਾਉਣਾ, ਇਹ ਮੈਂ ਸਮਝਦਾ ਪੰਜਾਬ ਲਈ ਬਹੁਤ ਮੰਦਭਾਗਾ ਹੈ। ਸਾਡੀ ਗੁਜ਼ਾਰਿਸ਼ ਹੈ ਸਾਰੇ MLA ਸਾਹਿਬਾਨਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਪੰਜਾਬ ਦੇ ਹਿੱਤਾਂ ਦੀ ਪੂਰਤੀ ਲਈ ਡਟ ਕੇ ਪਹਿਰਾ ਦੇਣਾ ਚਾਹੀਦਾ। ਸਭ ਤੋਂ ਪਹਿਲੀ ਗੱਲ, ਕਰਪਸ਼ਨ ਰੋਕਣ ਲਈ ਸਿਸਟਮ ਬਣਨਾ ਚਾਹੀਦਾ। ਉਹਦੇ ਲਈ ਕੰਪਿਊਟਰ ਦਾ ਸਹਾਰਾ ਹੋਵੇ ਜਾਂ ਜਿਹੜੀਆਂ ਮਾਡਰਨ ਟੈਕਨੀਕ ਹੈ ਉਹ ਵਰਤਣ ਦੀ ਗੱਲ ਹੈ। ਵੋਟਾਂ ਤੋਂ ਪਹਿਲਾਂ ਜਿਹੜੀ ਹੈ ਉਹ ਕੇਜਰੀਵਾਲ ਸਾਹਿਬ ਦੀ ਭਾਸ਼ਾ ਹੋਰ ਸੀ, ਤੇ ਹੁਣ ਭਾਵੇਂ ਚੀਮਾ ਸਾਹਿਬ ਹੋਣ ਜਾਂ ਬਾਕੀ ਮੰਤਰੀ ਸਾਹਿਬਾਨ ਹੋਣ, ਹੁਣ ਭਾਸ਼ਾ ਹੋਰ ਹੈ। ਗੱਲਾਂ ਵੱਡੀਆਂ ਸੀ ਪਰ ਅੱਜ ਧਰਤੀ ਤੇ ਉਹ ਕੁਛ ਹੈ ਨਹੀਂਗਾ। ਇਹ 75 ਜਾਂ 100 ਮੁਹੱਲਾ ਕਲੀਨਿਕਾਂ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਭਲਾ ਉਸ ਦਿਨ ਹੋਣਾ ਹੈ ਜਿਸ ਦਿਨ 3000 ਜਾਂ 4000 ਜਿੰਨੇ ਵੀ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲ ਹੈ ਉਹਨਾਂ ਸਾਰਿਆਂ 'ਚ ਮੁਫਤ ਦਵਾਈਆਂ ਮਿਲਣ ਲੱਗਣੀਆਂ। ਮੈਂ ਇੱਕ ਤਾਂ ਸਾਫ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਥੱਲੇ ਇੱਕ ਵੀ ਬੰਦੀ ਸਿੰਘ ਨਹੀਂ ਹੈ। ਜੇ ਸਾਡੀ ਸਰਕਾਰ ਨਾ ਹੁੰਦੀ ਤੇ ਭਾਈ ਰਾਜੋਆਣਾ ਸਾਹਿਬ ਨੂੰ ਉਸ ਵੇਲੇ ਇਹ ਲੋਕ ਫਾਂਸੀ ਤੇ ਚੜਾ ਦਿੰਦੇ। ਕੇਜਰੀਵਾਲ ਸਾਹਿਬ ਕੋਲੇ 3-4 ਵਾਰੀ ਫਾਈਲ ਜਾਵੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ, ਔਰ ਕੱਲੇ ਪ੍ਰੋਫੈਸਰ ਭੁੱਲਰ ਦੇ ਸਾਈਨ ਹੋਣੇ ਆ, ਜਿਹਦੇ 'ਚ 4-5 ਵਾਰੀ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਡਾਇਰੈਕਸ਼ਨ ਚੱਲ ਗਈ। ਕੇਂਦਰ ਦੀ ਸਰਕਾਰ ਨੇ ਵੀ ਕਹਿਤਾ ਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ, ਇਹਨੂੰ ਛੱਡ ਦਿੱਤਾ ਜਾਵੇ। ਉਹ ਆਪ ਤੇ ਆਪਦੇ ਦਸਤਖਤਾਂ ਨਾਲ ਕਰਦੇ ਨਹੀਂ, ਤੇ ਉਹਨਾਂ ਦੇ ਥੱਲੇ ਪੰਜਾਬ ਦੇ ਲੀਡਰ ਉਲਟਾ ਸਾਨੂੰ ਵੀ ਅੱਜ ਵੀ ਕਹੀ ਜਾਂਦੇ ਆ, ਭਾਵੇਂ ਅਸੀਂ ਸੱਤਾ ਤੋਂ ਬਾਹਰ ਆਇਆ ਨੂੰ 5.5 ਸਾਲ ਹੋ ਗਏ, ਉਹ ਦੋਸ਼ੀ ਸਾਨੂੰ ਹੀ ਬਣਾਈ ਜਾਂਦੇ ਰਹਿੰਦੇ। ਪੰਜਾਬ ਅਤੇ ਸਿੱਖਾਂ ਦੀਆਂ ਚੁਣੌਤੀਆਂ ਦੇ ਹੱਲ ਵਾਸਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਹੈ, ਪਰ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਲਏ ਜਾ ਰਹੇ ਫੈਸਲੇ ਨੇ ਵਿਵਾਦਾਂ ਦੇ ਵਿੱਚ ਚਰਚਾਵਾਂ ਰਹਿੰਦੀਆਂ, ਵਿਰੋਧੀ ਧਿਰਾਂ ਵੀ ਨਿਸ਼ਾਨੇ ਸਾਧਦੀਆਂ ਨਜ਼ਰ ਆਉਂਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲਏ ਗਏ ਫੈਸਲੇ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਔਰ ਕੀ ਕੁਝ ਪੰਜਾਬ ਦੇ ਅੰਦਰ ਹੋਣਾ ਚਾਹੀਦਾ। ਇੱਕ ਨਵੀਂ ਧਿਰ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਨਵੇਂ ਫੈਸਲੇ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਜੀ ਧੰਨਵਾਦ ਜੀ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ, ਤਾਂ ਜਿਹੜੇ ਉਹਨਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਾਂ ਮੌਜੂਦਾ ਸਮੇਂ ਦੇ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੇ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇੱਕ ਗੱਲ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੇ ਸਬਜ਼ ਬਾਗ ਜਿਹੜੇ ਆ ਉਹ ਪੰਜਾਬੀਆਂ ਨੂੰ ਦਿਖਾਏ ਗਏ ਸੀ। ਔਰ ਸਭ ਤੋਂ ਮਾੜੀ ਗੱਲ ਜਿਹੜੀ ਇਸ ਸਰਕਾਰ ਦੇ ਵਿੱਚ ਵਾਪਰ ਰਹੀ ਹੈ ਕਿ 92 MLA ਜਿਹੜੇ ਇਸ ਪਾਰਟੀ ਦੇ ਚੁਣੇ ਗਏ, ਪਰ ਜਿਹੜਾ ਪਾਰਟੀ ਦਾ ਦਿੱਲੀ ਤੋਂ ਸਰਕਾਰ ਨੂੰ ਚਲਾਉਣਾ, ਕੇਜਰੀਵਾਲ ਸਾਹਿਬ ਜਾਂ ਉਹਦੀ ਸਮੁੱਚੀ ਟੀਮ ਵੱਲੋਂ ਚਲਾਉਣਾ, ਇਹ ਮੈਂ ਸਮਝਦਾ ਪੰਜਾਬ ਲਈ ਬਹੁਤ ਮੰਦਭਾਗਾ ਹੈ। ਔਰ ਸਾਡੀ ਗੁਜ਼ਾਰਿਸ਼ ਹੈ ਸਾਰੇ MLA ਸਾਹਿਬਾਨਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਪੰਜਾਬ ਦੇ ਹਿੱਤਾਂ ਦੀ ਪੂਰਤੀ ਲਈ, ਭਾਵੇਂ ਚੰਡੀਗੜ੍ਹ ਦੇ ਸੈਂਟਰ ਰੂਲਾਂ ਦਾ ਮਸਲਾ ਆਇਆ, ਭਾਵੇਂ BBMB ਦਾ ਮਸਲਾ ਆਇਆ, ਭਾਵੇਂ ਜਿਹੜੀ ਚੰਡੀਗੜ੍ਹ ਦੀ ਜਗ੍ਹਾ ਦੇਣ ਦਾ ਹਰਿਆਣੇ ਨੂੰ ਮਸਲਾ ਆਇਆ, ਜਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਸੀ, ਇਹ ਜਿਹੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਹੈਗਾ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਸਾਡੀ ਇਹ ਗੁਜ਼ਾਰਿਸ਼ ਤੇ ਬੇਨਤੀ ਹੈ, ਜਿਹੜਾ ਕਿ ਹਲੇ ਕਿਤੇ ਨਾ ਕਿਤੇ ਇਹ ਘਾਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰਕਾਰ ਜ਼ਿਆਦਾਤਰ ਦਿੱਲੀ ਤੋਂ ਜਿਹੜੀ ਹੈ ਆਪਰੇਟ ਹੋ ਰਹੀ ਹੈ। ਟੈਂਡਰ ਘੁਟਾਲੇ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਹੈ। ਪੰਜਾਬ ਦੇ ਲੋਕ ਤਸਦੀਕ ਕਰਦੇ ਨਜ਼ਰ ਆਉਂਦੇ ਨੇ, ਮੰਨਦੇ ਨੇ ਕਿ ਬਹੁਤ ਵੱਡੀ ਪਹਿਲ ਕਦਮੀ ਹੈ ਜਿਸ ਤਰੀਕੇ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਇੱਕ ਤਰ੍ਹਾਂ ਦੇ ਨਾਲ ਕਾਰਵਾਈ ਕਰ ਦੇਣਾ। 2-3 ਪਹਿਲੂ ਨੇ ਇਹਦੇ 'ਚ। ਮੇਰੀ ਜਿਹੜੀ ਗੁਜ਼ਾਰਿਸ਼ ਹੈ ਕਿ ਸਭ ਤੋਂ ਪਹਿਲੀ ਗੱਲ, ਕਰਪਸ਼ਨ ਰੋਕਣ ਲਈ ਸਿਸਟਮ ਬਣਨਾ ਚਾਹੀਦਾ। ਉਹਦੇ ਲਈ ਕੰਪਿਊਟਰ ਦਾ ਸਹਾਰਾ ਹੋਵੇ ਜਾਂ ਜਿਹੜੀਆਂ ਮਾਡਰਨ ਟੈਕਨੀਕ ਹੈ ਉਹ ਵਰਤਣ ਦੀ ਗੱਲ ਹੈ। ਪਿਛਲੀ ਸਰਕਾਰ ਦੇ ਦੌਰਾਨ ਕਾਂਗਰਸ ਪਾਰਟੀ ਵੇਲੇ ਅਸੀਂ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰਕੇ ਇਹ ਜਿੰਨੇ ਵੀ ਮਿਨਿਸਟਰ ਸੀ ਜਿਹੜੇ ਘੁਟਾਲੇ ਕਰ ਰਹੇ ਸੀ, ਅਸੀਂ ਤਾਂ ਖੁਦ ਇਸ ਗੱਲ ਦੀ ਆਵਾਜ਼ ਉਠਾਉਂਦੇ ਰਹੇ ਹਾਂ। ਔਰ ਇਸ ਘੁਟਾਲੇ ਦੀ ਤਹਿ ਤੱਕ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿਮੀਂਦਾਰਾਂ ਦੇ ਮੰਡੀਆਂ ਨਾਲ ਜੁੜਿਆ ਹੋਇਆ ਮੁੱਦਾ ਸੀਗਾ, ਔਰ ਟੈਂਡਰਾਂ ਦੇ ਵਿੱਚ, ਰੇਟਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਸੀਗਾ ਠੇਕੇਦਾਰਾਂ ਵੱਲੋਂ ਇਲਜ਼ਾਮਾਤ ਲਾਏ ਜਾ ਰਹੇ ਸੀ। ਤੇ ਇਸ ਕਰਕੇ ਮਤਲਬ ਇਹਨੂੰ ਤਹਿ ਤੱਕ ਜਾ ਕੇ ਹਰ ਹਾਲਤ ਦੇ ਵਿੱਚ ਕੀ ਇਹਦੇ 'ਚ ਹੈਗਾ ਸੱਚਾਈ, ਇਹਨੂੰ ਜ਼ਰੂਰ ਬਾਹਰ ਕੱਢਣਾ ਚਾਹੀਦਾ। ਔਰ ਨਾਲ ਮੈਂ ਇੱਕ ਬੇਨਤੀ ਕਰੂੰਗਾ ਕਿ ਇਕੱਲੇ ਵਿਜੀਲੈਂਸ ਕਾਰਵਾਈ ਨਾਲ ਪੰਜਾਬ ਇਕੱਲਾ ਮੇਰਾ ਖਿਆਲ ਹੈ ਕਿ ਨਹੀਂ ਚੱਲਣਾਗਾ। ਅੱਜ ਜੇ ਬਾਰਿਸ਼ਾਂ ਨਾਲ ਫਸਲਾਂ ਮਰ ਗਈਆਂ ਤਾਂ ਕੋਈ ਮੁਆਵਜ਼ਾ ਨਹੀਂ ਹਾਲੇ ਤੱਕ। ਜੇ ਗੁਲਾਬੀ ਸੁੰਡੀ ਨਾਲ ਨਰਮਾ ਮਰ ਗਿਆ
ਤੇ ਕੋਈ ਮੁਆਵਜ਼ਾ ਨਹੀਂ। ਜੇ ਜਾਲੀ ਬੀਜ ਭਾਵੇਂ ਮੂੰਗੀ ਦੇ ਹੋਏ, ਸੂਰਜਮੁਖੀ ਦੇ ਹੋਏ, ਜੇ ਉਹ ਚਲੇ ਗਏ ਆ, ਨਰਮੇ ਦੇ ਬੀਜ ਕਹਿੰਦੇ ਗਲਤ ਹੈ ਤਾਂ ਸੁੰਡੀ ਨਹੀਂ ਮਰ ਰਹੀ, ਇਹ ਹੋਏ ਤੇ ਤਾਂ ਹਾਲੇ ਦੀ ਕੋਈ ਮੁਆਵਜ਼ਾ ਨਹੀਂ, ਕੋਈ ਹੋਰ ਨਹੀਂ ਹੈ। ਆਪ ਦੇ ਮੁੱਖ ਆਗੂਆਂ ਦੇ ਵੱਲੋਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ, ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਕੁਝ ਸਮਾਂ ਦਿੱਤਾ ਜਾਵੇ, ਕਿਉਂਕਿ ਪਹਿਲੀਆਂ ਸਰਕਾਰਾਂ ਦੀ ਜਿਹੜਾ ਨਲਾਇਕੀ ਦੇ ਕਾਰਨ ਖਜ਼ਾਨਾ ਖਾਲੀ ਹੈ, ਕੁਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਚਾਰੇ ਤਰਫ ਵਿਦਿਆਰਥੀ ਧਰਨਾ ਲਾਉਂਦੇ, ਕਿਸਾਨ ਧਰਨਾ ਲਾਉਂਦੇ, ਕਹਿੰਦੇ ਕੁਝ ਸਮਾਂ ਹੋਵੇਗਾ, ਖਜ਼ਾਨਾ ਭਰੇਗਾ ਤੇ ਤਾਂ ਹੀ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਵਾਸਤੇ ਕੋਈ ਕਾਰਜਸ਼ੀਲ ਹੋ ਸਕਾਂਗੇ। ਦੇਖੋ ਇੱਕ ਗੱਲ ਹੈ, ਜਦੋਂ ਵੋਟਾਂ ਤੋਂ ਪਹਿਲਾਂ ਜਿਹੜੀ ਹੈ ਉਹ ਕੇਜਰੀਵਾਲ ਸਾਹਿਬ ਦੀ ਭਾਸ਼ਾ ਹੋਰ ਸੀ, ਤੇ ਹੁਣ ਭਾਵੇਂ ਚੀਮਾ ਸਾਹਿਬ ਹੋਣ ਜਾਂ ਬਾਕੀ ਮੰਤਰੀ ਸਾਹਿਬਾਨ ਹੋਣ, ਹੁਣ ਭਾਸ਼ਾ ਹੋਰ ਹੈ। ਉਸ ਵੇਲੇ ਤਾਂ ਕਹਿੰਦੇ ਸੀ 54,000 ਕਰੋੜ ਰੁਪਈਆ ਸਾਲ ਦਾ ਸਾਡੀ ਜੇਬ 'ਚ ਪਿਆ ਹੈ, ਇਹ ਅਸੀਂ ਜਦੋਂ ਆਵਾਂਗੇ ਤੇ ਸਮਝ ਲਓ ਪੰਜਾਬ ਦਾ ਫਾਇਦਾ ਹੋ ਜਾਣਾ, ਬਹੁਤ ਵੱਡਾ ਜਿਹੜਾ ਸੀਗਾ ਕਿਤੋਂ ਮਾਲੀਆ ਇੱਥੋਂ ਇਕੱਠਾ ਕਰਾਂਗੇ, ਉੱਥੇ ਇਕੱਠਾ ਕਰਾਂਗੇ। ਉਹ ਗੱਲਾਂ ਉਹੀ ਹੈ ਨਾ ਕਿ ਗੱਲਾਂ ਵੱਡੀਆਂ ਸੀ, ਪਰ ਅੱਜ ਧਰਤੀ ਤੇ ਉਹ ਕੁਛ ਹੈ ਨਹੀਂਗਾ। ਸਮਾਂ ਹੁਣ 5 ਮਹੀਨੇ ਤੇ ਹੋ ਗਈ, ਚਲੋ ਸਮਾਂ ਠੀਕ ਹੈ, ਚਾਹੀਦਾ ਕੋਈ ਵੱਡਾ ਪ੍ਰੋਜੈਕਟ ਹੋਵੇ ਉਹਦੇ ਲਈ ਸਮਾਂ ਚਾਹੀਦਾ ਹੈ, ਪਰ ਘੱਟੋ ਘੱਟ 5 ਮਹੀਨਿਆਂ ਦੇ ਵਿੱਚ ਕਿਤੋਂ ਤਾਂ ਦੱਸਣ ਨਾ ਕਿ ਅਸੀਂ ਬਹੁਤ ਜ਼ਿਆਦਾ ਅੱਗੇ ਨੂੰ ਠੀਕ ਕਰਕੇ ਚੱਲਾਂਗੇ। ਅੱਜ ਜਿਹੜੇ ਵੀ ਕੰਮ ਕੀਤੇ ਉਹ ਸਾਰੇ ਇੱਕ ਚਰਚਾ ਦਾ ਵਿਸ਼ਾ ਬਣ ਰਿਹਾ। ਜਿਸ ਮੁਹੱਲਾ ਕਲੀਨਿਕ ਖੋਲ੍ਹੇ ਤਾਂ ਸਰਕਾਰੀ ਹਸਪਤਾਲਾਂ 'ਚ ਜਿਹੜਾ ਰਹਿੰਦਾ ਖੁੰਦਾ ਸਟਾਫ ਸੀ ਉਹ ਵੀ ਉੱਧਰ ਸ਼ਿਫਟ ਕੀਤਾ ਜਾ ਰਿਹਾ। ਜਿਹੜੀ 7-8 ਹਜ਼ਾਰ ਦੀ ਦਵਾਈ ਇੱਕ ਡਿਸਪੈਂਸਰੀ ਨੂੰ ਮਿਲਦੀ ਸੀ ਪੁਰਾਣੀ ਸਰਕਾਰ ਦੇ ਸਮੇਂ ਤੋਂ ਲਾ ਕੇ, ਉੱਧਰੋਂ ਬੰਦ ਕਰਤੀ ਤੇ ਉਹ ਸਾਰੇ ਪੈਸੇ ਇੱਧਰ ਨੂੰ ਡਾਈਵਰਟ ਕੀਤੇ ਜਾ ਰਹੇ ਆ। ਇਸ ਕਰਕੇ ਇਹ 75 ਜਾਂ 100 ਮੁਹੱਲਾ ਕਲੀਨਿਕਾਂ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਭਲਾ ਉਸ ਦਿਨ ਹੋਣਾ ਹੈ ਜਿਸ ਦਿਨ 3000 ਜਾਂ 4000 ਜਿੰਨੇ ਵੀ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲ ਹੈ ਉਹਨਾਂ ਸਾਰਿਆਂ 'ਚ ਮੁਫਤ ਦਵਾਈਆਂ ਮਿਲਣ ਲੱਗਣੀਆਂ। ਸਾਡੇ ਵੇਲੇ ਅਸੀਂ ਲਗਭਗ 750 ਦੁਕਾਨ ਦਵਾਈਆਂ ਮੁਫਤ ਦੀ ਸ਼ੁਰੂ ਕਰਕੇ ਗਏ ਸੀ। ਇਹ ਵੱਖਰੀ ਗੱਲ ਆ, ਕਾਂਗਰਸ ਨੇ ਆਉਂਦੇ ਹੀ ਬੰਦ ਕਰਤੀ, ਜਿਵੇਂ ਸੇਵਾ ਕੇਂਦਰ ਬੰਦ ਕਰਤੇ ਸੀ। ਹੋਰ ਬਹੁਤ ਸਾਰੇ ਐਸੇ ਪ੍ਰੋਜੈਕਟ ਹੈ ਜਿਹੜੇ ਸਾਡੇ ਸਮੇਂ ਚੱਲਦੇ ਸੀ ਔਰ ਕਾਂਗਰਸ ਨੇ ਆਉਂਦਿਆਂ ਬੰਦ ਕਰਤੇ। ਸਾਨੂੰ ਉਮੀਦ ਸੀ ਕਿ ਇਹ ਸਰਕਾਰ ਆ ਕੇ ਸੇਵਾ ਕੇਂਦਰ ਵੀ ਸ਼ੁਰੂ ਕਰੂ, ਕਿਉਂਕਿ ਸਭ ਤੋਂ ਘਰ ਦੇ ਨੇੜੇ ਜੇ ਕੋਈ ਸੁਵਿਧਾਵਾਂ ਸਰਕਾਰੀ ਮਿਲ ਸਕਦੀਆਂ ਔਰ ਕਰਪਸ਼ਨ ਦੇ ਰਸਤਾ ਬੰਦ ਕਰਨ ਦਾ ਸਭ ਤੋਂ ਵੱਡਾ ਕੰਮ ਸੀ ਸੇਵਾ ਕੇਂਦਰ ਵਾਲਾ। ਸਾਨੂੰ ਉਮੀਦ ਸੀ ਕਿ ਇਹ ਚਾਲੂ ਹੋਣਗੇ, ਪਰ ਇਹ ਉੱਥੇ ਕੁਛ ਕੁ 100 ਜਾਂ ਜਿੰਨੇ ਵੀ 75 ਇਹਨਾਂ ਨੇ ਮੇਰੇ ਖਿਆਲ ਕੋਈ ਜਿਹੜੇ ਹੈਗੇ ਆ ਉਹ ਮੁਹੱਲਾ ਕਲੀਨਿਕ ਖੋਲ੍ਹ ਲਏ ਤੇ ਸੇਵਾ ਕੇਂਦਰ ਚਾਲੂ ਨਹੀਂ ਕੀਤੇ। ਬਰਾੜ ਸਾਹਿਬ ਵਿਰੋਧੀ ਧਿਰ ਨਿਸ਼ਾਨਾ ਸਾਧੇ ਨੇ, ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨੂੰ ਮੁਫਤ ਖੋਰੀ ਤੇ ਲਾਤਾ, ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ। ਕਣਕ ਆਟਾ ਦਾਲ ਤੇ ਲਾ ਦਿੱਤਾ। ਕਹਿੰਦੇ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ, ਰੁਜ਼ਗਾਰ ਦੇਣ ਦੀ ਜ਼ਰੂਰਤ ਸੀ। ਮਾਨ ਸਾਹਿਬ ਵੀ ਤਰਕ ਦਿੰਦੇ ਨੇ। ਕੀ ਮੰਨਦੇ ਹੋ ਕਿ ਇਹ ਜਿਹੜੀਆਂ ਇਸ ਤਰੀਕੇ ਦੇ ਨਾਲ ਨਿਸ਼ਾਨੇ ਸਾਧੇ ਜਾਣੇ? ਦੇਖੋ ਇੱਕ ਗੱਲ ਬੇਨਤੀ ਹੈ, ਜੇ ਸਾਡੀਆਂ ਸਕੀਮਾਂ ਠੀਕ ਨਹੀਂ ਲੱਗਦੀਆਂ ਸੀ ਤੇ ਰਿਵਿਊ ਕਰ ਲੈਣ, ਲੋਕ ਕੀ ਜਵਾਬ ਦਿੰਦੇ ਆ ਪਤਾ ਲੱਗ ਜੂ। ਪਰ ਇਹ ਤਾਂ ਸਾਡੇ ਤੋਂ ਵੀ ਅੱਗੇ ਸਟੈਪ ਚਲੇ ਗਏ। ਅਸੀਂ SC BC ਵਰਗ ਨੂੰ 200 ਯੂਨਿਟ ਮਹੀਨੇ ਦੀ ਫ੍ਰੀ ਕੀਤੀ ਸੀ, ਇਹਨਾਂ ਨੇ ਕਹਿਤਾ ਅਸੀਂ 300 ਸਾਰਿਆਂ ਦੇ ਹੀ ਦੇਵਾਂਗੇ। ਕਿੰਨਾ ਸਿਰੇ ਚੜ੍ਹਦੀ ਹੈ ਚਲੋ ਪਤਾ ਲੱਗ ਜਾਏਗਾ। 1000 ਰੁਪਏ ਮਹੀਨਾ ਹਰ ਬੀਬੀ ਦੇ ਅਕਾਊਂਟ 'ਚ ਪਾਵਾਂਗੇ। ਫਿਰ ਇਹ ਮੁਫਤ ਨਹੀਂ ਹੈ, ਇਹ ਕਿਹੜੇ ਰੁਜ਼ਗਾਰ ਦੇ ਸਾਧਨ ਹੈਗੇ? ਇਸ ਕਰਕੇ ਹਰ ਆਦਮੀ ਦਾ ਆਪਣਾ ਆਪਣਾ ਤਰਕ ਹੈ। ਮੈਂ ਇੱਕ ਗੱਲ ਕਹੂੰਗਾ ਕਿ ਜੇ ਕੋਈ ਸਾਡੇ ਵੇਲੇ ਦੀ ਗੱਲ ਇਹਨਾਂ ਨੂੰ ਗਲਤ ਲੱਗਦੀ ਹੈ ਤੇ ਉਹਨੂੰ ਸਰਕਾਰ ਆਪਣੀ ਹੈ, ਮੈਜੋਰਟੀ ਬਹੁਤ ਵੱਡੀ ਹੈ ਤੇ ਉਹਨੂੰ ਰਿਵਿਊ ਕਰ ਲੈਣ। ਪਰ ਸਵਾਲ ਇੰਨਾ ਹੈ ਕਿ ਜਿਹੜੇ ਸਬਜ਼ ਬਾਗ ਵਿਖਾਏ ਸੀ ਕਿ ਕਰਜ਼ਾ ਨਹੀਂ ਅਸੀਂ ਮੋੜਾਂਗੇ, ਪੰਜਾਬ ਦਾ ਕਰਜ਼ਾ ਨਹੀਂ ਚੜ੍ਹਨ ਦੇਵਾਂਗੇ, ਉਹ 5 ਮਹੀਨਿਆਂ 'ਚ ਹੀ 10-12 ਹਜ਼ਾਰ ਕਰੋੜ ਕਰਜ਼ਾ ਵੀ ਚੱਕ ਲਿਆ। ਇਸ ਕਰਕੇ ਹਲੇ ਅੱਗੇ ਦੇਖੋ ਕੀ ਹੁੰਦਾ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਪੰਜਾਬ ਦੀ ਜਿਹੜੀ ਰਾਜਸੀ ਧਿਰ ਉਹਨੂੰ ਦਿੱਲੀ ਚਲਾਉਂਦੀ ਹੈ। ਕਾਂਗਰਸ ਨੂੰ ਵੀ ਦਿੱਲੀ ਚਲਾਉਂਦੀ ਸੀ, ਆਮ ਆਦਮੀ ਪਾਰਟੀ ਉਹਨੂੰ ਵੀ ਦਿੱਲੀ ਚਲਾਉਂਦੀ ਹੈ। ਤੁਹਾਡਾ ਵੀ ਜਦੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਦੀ ਗੱਲ ਕਰੀਏ, ਕਾਂਗਰਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਤਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਸੀ, ਲਗਾਤਾਰ 10 ਸਾਲ ਤਕਰੀਬਨ ਸੱਤਾ ਵਿੱਚ ਰਿਹਾ। ਤੇ ਕਹਿੰਦੇ ਕਿ ਉਸ ਵਕਤ ਵੀ ਜਿਹੜਾ ਸੀ ਭਾਜਪਾ ਦਾ ਇਸ਼ਾਰਾ ਹੁੰਦਾ ਸੀ, ਮੋਦੀ ਸਾਹਿਬ ਇਸ਼ਾਰਾ ਕਰਦੇ ਸੀ, ਫਿਰ ਫੈਸਲੇ ਲਏ ਜਾਂਦੇ ਸੀ। ਨਹੀਂ, ਇਹ ਮੇਰੇ ਖਿਆਲ ਹੈ ਤੁਸੀਂ ਗਲਤ ਬਿਆਨਾਤ ਕਰ ਰਹੇ ਹੋ। ਮੈਂ ਤੁਹਾਨੂੰ ਐਜ਼ ਏ ਜਰਨਲਿਸਟ ਵੀ ਟੋਕੂੰਗਾ ਔਰ ਮੇਰਾ ਖਿਆਲ ਹੈ ਕਿ ਇਹ ਕਿਸੇ ਪੋਲੀਟੀਕਲ ਪਾਰਟੀ ਵੀ ਨਹੀਂ ਕਹਿੰਦੀ। ਹਾਂ, ਭਾਈਵਾਲ ਸਾਡੇ ਸੀਗੇ ਸਿਆਸੀ ਤੌਰ ਤੇ, ਸਿਆਸੀ ਹਿੱਸੇਦਾਰੀ ਰਹੀ ਹੈ, ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਵੱਜਦੀ ਸੀ ਔਰ ਉਹਨਾਂ ਦੇ ਲੀਡਰ ਅੱਜ ਵੀ ਜੇ ਕਹਿੰਦੇ ਆ ਤਾਂ ਹੀ ਕਹਿੰਦੇ ਆ ਸੈਂਟਰ ਦੇ ਸਹਾਰੇ ਕਿ ਅਸੀਂ ਵੱਡੇ ਭਾਈਵਾਲ ਬਣਨਾ, ਕਿਉਂਕਿ ਛੋਟੇ ਰਹਿ ਕੇ ਹੀ ਚੱਲਦੇ ਸੀ। ਇਸ ਕਰਕੇ ਇਹ ਕਦੇ ਵੀ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਹੁਤ ਮੀਲ ਪੱਥਰ ਗੱਡੇ ਵਿਕਾਸ ਦੇ ਮੁੱਦਿਆਂ 'ਚ, ਭਾਵੇਂ ਉਹ ਇੰਟਰਨੈਸ਼ਨਲ ਏਅਰਪੋਰਟ ਬਣਨ ਦੀ ਗੱਲ ਹੈ, ਭਾਵੇਂ ਸੜਕਾਂ ਦੇ ਮਾਮਲੇ 'ਚ ਗੱਲ ਹੈ, ਭਾਵੇਂ ਬਿਜਲੀ ਦੇ ਵਿੱਚ ਆਤਮ ਨਿਰਭਰ ਗੱਲ ਕਰਨਾ ਹੈ, ਤੇ ਭਾਵੇਂ 2 ਮੁੱਦੇ ਜਿਹੜੇ ਹਰੇਕ ਬੰਦੇ ਦੀ ਜ਼ਿੰਦਗੀ ਨਾਲ ਜੁੜੇ ਹੈ
कि हैल्थ के महकमे दे विच जां हैल्थ के सिस्टम दे विच पंजाब जिहड़ा है भारत दे विच 17वें थां ते चला गया सी कैप्टन अमरिंदर सिंह दी सरकार वेले जदों छड्ड के गए असीं सरकार संभाली ते 10 सालां दे विच असीं 5वीं थां ते लैके आंदा शायद उदों बाद ग्रेड होर भी सुधरे आ पर जदों असीं छड्ड के गए मतलब असीं 5वीं थां ते मतलब लैके आंदा जदों 5 सालां बाद अंकड़े जारी हुंदे एजुकेशन जिहड़ा है वो 23वें थां ते चला गया सी ते ओनू जिहड़ा हैगा असीं तीजी थां ते लैके आंदा सी उदों बाद सुधार क्योंकि जिहड़ा उदों अगला रिजल्ट आया वो पहली थां ते भी आ गया सी आ तुहाडे सामणे दिल्ली तो भावें पिछे रह गई सी ये पैमाने हुंदे आ जे हैल्थ ते एजुकेशन च तुसीं अप कर लैंदे हो आपदी ग्रेडेशन वधा लैंदे हो 1-2 नंबर ते आ जांदे हो तो उत्थों ही सारे पहलू नापे जांदे आ इस तो इलावा भी तुसीं हैल्थ दा जिवें अज प्रधान मंत्री मोदी साहब उद्घाटन करन आ रहे आ कैंसर दा बहुत वड्डा 684 करोड़ रुपए दे नाल 50 एकड़ ते जिहड़ा बणिया होया कैंसर ते रिसर्च सेंटर जिहड़ा बणिया ये तुसीं अंदाज़ा लाओ कि ये तां हस्पताल की गल हो रही है सरदार सुखबीर सिंह बादल साहब का विजन सी कि उत्थे मैडी सिटी बनाती एक मैडिकल सिटी बनाती वड्डे वड्डे जिन्ने भी मैडिकल दे विच सर्विस दिंदे ने अदारे उन्होंने सब ने जमीनां लईआं होईआं ये वक्री गल है सरकार बदल गई उस तो बाद वो गल सिरे लगी जां नहीं लगी कई लग गई कई लग जाणियां ये हालात है फिर तुसीं किसी भी खेतर दे विच चले जाओ तुसीं छोटे मोटे जिहड़ियां पिंडां दीयां लिंक रोड तो ला लो मंडियां तो ला लो तुसीं स्कूलों के जां हस्पतालों के जिहड़े इंफ्रास्ट्रक्चर सीगे उहदे ते ला लो 50,000 मुफ्त इलाज में एक मतलब बंदे नूं ये असीं शुरू कीता सी अज साडी नकल ते केंद्र दी सरकार ने वो 5 लाख कीता जिहड़ा आयुष्मान स्कीम हैगी है फिर 50,000 रुपए बिना ब्याज तो असीं जिमीदार नूं लिमिट दिंदे सी केंद्र ने हुण उहदे च भी मेरे ख्याल 2-3% की शायद कोई छूट दे के वो भी रिलीफ देण दी मतलब कि जो अज पंजाब दे विच चलदा है जिहड़ी आटा दाल चली कांग्रेसी तो उदों भी कहंदे सी कहंदे तां 420 करनगे 4 रुपए किलो आटा ते 20 रुपए किलो दाल दे नहीं सकणगे दित्ती ना उस बाद देण तो बाद एक वड्डी गल वापरी कि केंद्र सरकार नूं उहदी नकल मारनी पई फूड सिक्योरिटी बिल दे थल्ले दे लिया के डॉक्टर मनमोहन सिंह सी उस वेले तां इन्हां ने उस वेले इहनूं फूड सिक्योरिटी बिल लिया के सारे देश दे विच लागू करना पिया फिर भावें गरीबां दीयां धर्मशाला बनाउण तो ला के है जां साइकिल वंडण तो ला के है पेंशन तो ला के है सारा कुछ बादल साहब ने पंजाब तो शुरू किया सी बाकी सरकारां ने नकल मारी है इस करके मैं समझदा कि कंमां दे विच असीं बहुत मील पत्थर गड्ढे वक्री गल है कि 10 साल की सरकार करके और विरोधी पार्टियां सतर्क ही इन्ना हो गई कि सानू कई खित्तियां दे विच बहुत ज़्यादा बुरी तरीके नाल बदनाम करके जिहड़ी सत्ता ते हासिल हो गए और कैप्टन साहब ने गुटका साहब हत्थ च फड़ के लोगों नाल ठगी मार ली इन्हां ने फार्म भर के मार ली नतीजे देखो आने वाले समय की मनुखी अधिकारां दे नाल जुड़िया होया एक बहुत वड्डा सवाल है आम आदमी पार्टी के सुप्रीमो अरविंद केजरीवाल भी ये दावा करते सी कि जिहड़े लोग सज़ावां पूरीਆਂ कर चुके ने सरकार दे वल्लों दित्तियां होईयां ते वो लोग जेलों के विचों बाहर आउणा चाहीदे ने ते अज उन्हां दे उपर बहुत वड्डे सवालिया चिन्ह लगदे इत्थों तक कि जिहड़े बंदी सिंह परोल दे उपर आउंदे सी कुछ महीनों तो वो बंदी सिंह परोल दे उपर भी नहीं आ सके की लगदा है कि दोहरे मापदंड क्यों कीते जा रहे देखो मैं एक गल पहलां तां कई साडे सज्जन जिहड़े साडे विरोधी आ वो सवाल उठाउंदे आ कि तुसीं की कीता की कहंदा फफे पटनी हैगी एक रामू वाली आ वो ऐसे ड्रामे कर लैंदा कि बोलदा बोलदा रोण भी लग जांदा ते हੱਸਣ भी लग जांदा क्योंकि कलाकार लोग हुंदे ना वो कह रहा सी कि इन्हां दी आप दी सरकार रही थी उदों एक बंदा नहीं छड्डिया मैं एक तो साफ करना चाहना कि पंजाब दी जेल दे विच पंजाब सरकार दे थल्ले एक भी बंदी सिंह नहीं है ये मैं पहलां तां क्लीयर कर दियां जिहड़े सीगे उन्हां दा समय अनुसार असीं पैरवाई करके कोई बाहर लिआंदे ते भावें कोई पैरोल ते हैगा भावें कोई कानून ने छड्डिया भावें नहीं छड्डिया दूजी गल जे साडी सरकार ना हुंदी ते भाई राजोआणा साहब नूं उस वेले ये लोग फांसी ते चढ़ा दिंदे पंथ की सरकार सी लोगों ने साथ दिता पहली बारी होना भारत के इतिहास कि उन्होंने फांसी तो बचाया गया तो अज वो जिंदा ने ये वक्री गल है कि हले बाहर नहीं लियाते केंद्र की सरकार ने गुरु नानक देव जी के 550 साला प्रकाश पुरब से ये 9-10 जोड़े साडे बंदी सिंह इन्हों छड्डण का एक नोटिफिकेशन भी करता कि जोड़े उम्र कैद च ने उन्होंने आपां रिहा कर दिता जाए जोड़े सज़ा पूरी कर चुके हैं तो इन्हों जोड़ा है उम्र कैद च तब्दील कर दिता जाए फांसी के विच पर बदकिस्मती नाल वो केंद्र की सरकार ने नोटिफिकेशन करता पर लागू भी नहीं होया
क्योंकि कई ਜਿਹੜੇ ਸਾਡੇ ਦੂਜੇ ਬੰਦੀ ਸਿੰਘ ਨੇ ਉਹ ਚੰਡੀਗੜ੍ਹ ਦੀ ਪੈਰਾਫੇਰੀ ਚਾਹੁੰਦੇ ਆ, ਇਹ ਵੀ ਕੇਂਦਰ ਦੇ ਥੱਲੇ ਹੀ ਆ ਗਿਆ। ਗਵਰਨਰ ਸਾਹਿਬ ਨੇ ਕੇਸ ਬਣਾ ਕੇ ਭੇਜਣਾ। ਕਈ ਦੂਜੀਆਂ ਸਟੇਟਾਂ 'ਚ ਵੀ ਨੇ, ਕਰਨਾਟਕਾ 'ਚ ਨੇ ਜਾਂ ਹੋਰ ਕਿਤੇ ਨੇ, ਇਹ ਦੂਜੀਆਂ ਸਟੇਟਾਂ ਦਾ ਮਾਮਲਾ ਹੈ। ਪਰ ਮੈਂ ਸਭ ਤੋਂ ਵੱਡੀ ਗੱਲ ਕਹੂੰਗਾ ਕਿ ਕੇਜਰੀਵਾਲ ਸਾਹਿਬ ਕੋਲੇ 3-4 ਵਾਰੀ ਫਾਈਲ ਜਾਵੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ, ਔਰ ਕੱਲੇ ਪ੍ਰੋਫੈਸਰ ਭੁੱਲਰ ਦੇ ਸਾਈਨ ਹੋਣੇ ਆ, ਜਿਹਦੇ 'ਚ 4-5 ਵਾਰੀ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਡਾਇਰੈਕਸ਼ਨ ਚੱਲ ਗਈ। ਕੇਂਦਰ ਦੀ ਸਰਕਾਰ ਨੇ ਵੀ ਕਹਿਤਾ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ, ਇਹਨੂੰ ਛੱਡ ਦਿੱਤਾ ਜਾਵੇ। ਮੈਂਟਲੀ ਵੀ ਉਹ ਠੀਕ ਨਹੀਂ, ਸਜ਼ਾ ਵੀ ਆਪਦੀ 27-28 ਸਾਲ ਕਿੰਨੇ ਸਾਲ ਭੁਗਤ ਚੁੱਕੇ ਆ, ਜਿਹੜਾ ਕੋਈ ਸੋਚ ਹੀ ਨਹੀਂ ਸਕਦਾ। ਇਸ ਕਰਕੇ ਉਹ ਆਪ ਤੇ ਆਪਦੇ ਦਸਤਖਤਾਂ ਨਾਲ ਕਰਦੇ ਨਹੀਂ, ਤੇ ਉਹਨਾਂ ਦੇ ਥੱਲੇ ਪੰਜਾਬ ਦੇ ਲੀਡਰ ਉਲਟਾ ਸਾਨੂੰ ਵੀ ਅੱਜ ਵੀ ਕਹੀ ਜਾਂਦੇ ਆ, ਭਾਵੇਂ ਅਸੀਂ ਸੱਤਾ ਤੋਂ ਬਾਹਰ ਆਇਆ ਨੂੰ 5.5 ਸਾਲ ਹੋ ਗਏ, ਉਹ ਦੋਸ਼ੀ ਸਾਨੂੰ ਹੀ ਬਣਾਈ ਜਾਂਦੇ ਰਹਿੰਦੇ। ਇਸ ਕਰਕੇ ਦੋਹਰੇ ਚਿਹਰੇ ਨੇ। ਮੈਂ ਇਹੀ ਬੇਨਤੀ ਕਰਾਂ ਕਿ ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ, ਸਜ਼ਾ ਪੂਰੀ ਹੋਣ ਤੇ ਛੱਡਿਆ ਜਾਂ ਕਿਵੇਂ ਛੱਡਿਆ, ਉਹ ਇੱਕ ਕਾਨੂੰਨੀ ਪਹਿਲੂ ਹੈ। ਤੇ ਜੇ ਉਹ ਛੱਡੇ ਜਾ ਸਕਦੇ ਤੇ ਜਿਹੜੇ 27, 28, 30 ਸਾਲ ਦੇ ਜੇਲ੍ਹਾਂ 'ਚ ਬੈਠੇ ਨੇ, ਸਜ਼ਾ ਆਪਦੀ ਪੂਰੀ ਕਰ ਲਈ ਹੈ, ਕੋਈ ਕ੍ਰਾਈਮ ਕਰਦਾ ਤੇ ਕਾਨੂੰਨ ਇਹੀ ਕਹਿੰਦਾ ਨਾ ਕਿ ਸਜ਼ਾ ਭੁਗਤੇ, ਤੇ ਸਜ਼ਾ ਭੁਗਤਣ ਤੋਂ ਬਾਅਦ ਫਿਰ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਿਉਂ ਨਹੀਂ। ਇਸ ਕਰਕੇ ਸਾਡੀ ਇਹ ਪੁਰਜ਼ੋਰ ਮੰਗ ਹੈ ਕਿ ਕੇਜਰੀਵਾਲ ਸਾਹਿਬ ਨੂੰ ਮੰਗ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰਨ, ਔਰ ਕੇਂਦਰ ਦੀ ਸਰਕਾਰ ਨੂੰ ਮੰਗ ਹੈ ਕਿ ਜਿਹੜੇ ਚੰਡੀਗੜ੍ਹ ਨਾਲ ਸੰਬੰਧਿਤ ਕੇਸ ਨੇ, ਜਿਹਦੇ 'ਚ ਸਾਰੇ ਜਿੰਨੇ ਵੀ ਬੰਦੀ ਸਿੰਘ ਹੈ ਸਾਡੇ, ਇਹ ਵੀ ਸਜ਼ਾ ਪੂਰੀ ਕਰ ਚੁੱਕੇ ਆ, ਇਹਨਾਂ ਨੂੰ ਰਿਹਾ ਜਲਦੀ ਕੀਤਾ ਜਾਵੇ। ਬਰਾੜ ਸਾਹਿਬ, ਇੱਕ ਵੱਡਾ ਸਵਾਲ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਉੱਪਰ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉੱਪਰ ਇਹ ਖਦਸ਼ਾ ਜਤਾਇਆ ਜਾਂਦਾ ਕਿ ਉਹ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਨਹੀਂ ਕਰਨਾ ਚਾਹੁੰਦੇ, ਤਾਂ ਫਿਰ ਕੇਂਦਰ ਦੇ ਕੋਲ ਅਧਿਕਾਰ ਹੁੰਦੇ ਆ, ਕੇਂਦਰ ਜਿਹੜਾ ਸੈਂਟਰ ਸਰਕਾਰ ਹੈ ਉਹ ਰਿਹਾ ਕਰ ਸਕਦੀ ਹੈ, ਗਵਰਨਰ ਸਾਹਿਬ ਕਰ ਸਕਦੇ ਨੇ, ਰਾਸ਼ਟਰਪਤੀ ਸਿੱਧੇ ਤੌਰ 'ਤੇ ਰਿਹਾ ਕਰ ਸਕਦੇ, ਕਾਨੂੰਨੀ ਪ੍ਰਕਿਰਿਆ ਹੈ, ਫਿਰ ਉਹਨਾਂ ਦੇ ਕੋਲ ਕੋਈ ਤੁਸੀਂ ਅਪੀਲ ਕਰ ਸਕਦੇ ਹੋ ਜਾ ਕੇ? ਦੇਖੋ, ਅਸੀਂ ਰਾਸ਼ਟਰਪਤੀ ਸਾਹਿਬ ਕੋਲੇ ਸਰਕਾਰ ਦੇ ਤੌਰ ਤੇ ਜਾਂ SGPC ਦੇ ਪ੍ਰਧਾਨ ਸਾਹਿਬ ਦੇ ਤੌਰ ਤੇ ਅਪੀਲ ਲੈ ਗਏ ਸੀ, ਜਿਹੜੀ ਉੱਥੇ ਵੀ ਪੈਂਡਿੰਗ ਹੈ। ਮੈਂ ਇੱਕ ਬੇਨਤੀ ਕਰਾਂ, ਫਾਂਸੀ ਤੇ ਸਟੇ ਹੋ ਗਿਆ ਸੀ ਪਰ ਉੱਥੇ ਵੀ ਪੈਂਡਿੰਗ ਹੈ। ਪਰ ਵੱਡੀ ਗੱਲ ਕਾਨੂੰਨੀ ਨੁਕਤੇ ਇਹ ਹੈਗੇ ਆ ਕਿ ਜੇ ਸਰਕਾਰ ਰਿਕਮੈਂਡ ਕਰੇ ਤੇ ਫਿਰ ਉਹ ਉੱਪਰਲੇ ਜਿਹੜੇ ਹੈਗੇ ਆ ਫੈਸਲੇ ਲੈਂਦੇ ਆ। ਤੇ ਪਰ ਇਹ ਹੁਣ ਜਾਂ ਤਾਂ ਇਹ ਕਹਿ ਦੇਣ ਵੀ ਅਸੀਂ ਤਾਂ ਨਹੀਂ ਭਾਈ ਰਿਹਾ ਕਰਨੇ, ਫਿਰ ਅਸੀਂ ਅਗਲਾ ਕੋਈ ਰਸਤਾ ਹੋਰ ਅਪਣਾਈਏ, ਉਹ ਹਰ ਮੀਟਿੰਗ ਦੇ ਵਿੱਚ ਅਗਲੀ ਤਰੀਕ ਪਾ ਦਿੰਦੇ ਆ, ਤੇ ਜਿਹਦੇ ਕਰਕੇ ਅੱਗੇ ਕਿਤੇ ਖੈਰ ਗਏ। ਕੋਰਟਾਂ ਨੇ ਵੀ ਡਾਇਰੈਕਸ਼ਨਾਂ ਦਿੱਤੀਆਂ, ਪਰ ਹੁਣ ਇਹ ਤਾਂ ਕੇਜਰੀਵਾਲ ਸਾਹਿਬ ਨੂੰ ਸਵਾਲ ਪੁੱਛੋ ਜਾਂ ਆਮ ਆਦਮੀ ਪਾਰਟੀ ਦੇ ਹਰੇਕ MLA ਨੂੰ ਸਵਾਲ ਪੁੱਛੋ ਕਿ ਭਾਈ ਤੁਹਾਡਾ ਇਹਦੇ 'ਤੇ ਕੀ ਮਤਲਬ ਸਟੈਂਡ ਹੈ, ਤਾਂ ਇਹ ਉਹੀ ਦੱਸ ਸਕਦੇ ਆ। ਸਾਡੀ ਤਾਂ ਇਹ ਬੇਨਤੀ ਹੈ, ਕਿਸੇ ਧਰਮ ਦਾ ਹੋਵੇ, ਕਿਤੇ ਜਾਤ ਦਾ ਹੋਵੇ, ਕਿਸੇ ਕ੍ਰਾਈਮ 'ਚ ਹੋਵੇ, ਜੇ ਉਹਨੇ ਕੋਰਟ ਦੁਆਰਾ ਦਿੱਤੀ ਸਜ਼ਾ ਪੂਰੀ ਕਰ ਲਈ ਤਾਂ ਫਿਰ ਉਹ ਬਾਹਰ ਆਉਣਾ ਹੀ ਚਾਹੀਦਾ ਹੈ। ਤੇ ਸਾਡੇ ਬੰਦੀ ਸਿੰਘਾਂ ਨੇ ਵੀ ਆਪਦੀ ਜਿਹੜੀ ਸਜ਼ਾ ਪੂਰੀ ਕਰ ਲਈ ਹੈ, ਤਾਂ ਉਹ ਕਿੰਨੀ ਦੇਰ ਤੁਸੀਂ ਅੰਦਰ ਰੱਖ ਸਕਦੇ ਹੋ? ਆ ਜਿਹੜੇ ਕਈ ਕਿੱਡੇ ਵੱਡੇ ਕ੍ਰਾਈਮ ਵਾਲੇ ਆ, ਗੁਜਰਾਤ 'ਚ ਕੀ ਹੋਇਆ, ਬਲਾਤਕਾਰ ਤੇ 7 ਕਤਲਾਂ 'ਚ ਜਿਹੜੇ ਲੋਕ ਸੀ ਉਹ ਤਾਂ ਬਾਹਰ ਆ ਸਕਦੇ ਆ, ਤੇ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੇ ਸਜ਼ਾ ਪੂਰੀ ਵੀ ਕਰ ਲਈ, ਉਹ ਬਾਹਰ ਨਹੀਂ ਆ ਸਕਦੇ। ਬਲਾਤਕਾਰੀ ਤੇ ਕਤਲੋ ਗਾਰਤ ਵਾਲੇ ਵੱਡੇ ਜਿਹੜੇ ਦੋਸ਼ੀ ਲੋਕ ਨੇ, ਉਹਨਾਂ ਨੂੰ ਤਾਂ ਜਿਹੜੀ ਹੈਗੀ ਹੈ ਪੈਰੋਲ ਵੀ ਮਿਲ ਜਾਂਦੀ ਹੈ, ਤੇ ਇਹ ਸਿੰਘਾਂ ਨੂੰ ਬਹੁਤਿਆਂ ਨੂੰ ਪੈਰੋਲ ਵੀ ਨਹੀਂ ਮਿਲਦੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਰਗਰਮ ਨਜ਼ਰ ਆ ਰਿਹਾ ਹੈ। ਕੀ ਲੱਗਦਾ ਕਿ ਭਵਿੱਖ ਵਿੱਚ ਉਹਨਾਂ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੋਡ ਮੈਪ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਰਿਹਾ ਕਰਵਾਇਆ ਜਾ ਸਕਦਾ ਹੈ? ਦੇਖੋ, ਕਈ ਪਹਿਲੂ ਨੇ। SGPC ਪ੍ਰਧਾਨ ਸਾਹਿਬ ਇਹ ਧਾਰਮਿਕ ਤੌਰ ਤੇ ਲੱਗੇ ਹੋਏ ਆ, ਔਰ ਪੋਲੀਟੀਕਲੀ ਅਸੀਂ ਜੋ ਕਰ ਸਕਦੇ ਹਾਂ, ਸੰਸਦ ਤੋਂ ਸੜਕ ਤੋਂ ਲਾ ਕੇ ਸੰਸਦ ਤੱਕ ਜੋ ਲੜਾਈ ਲੜਨੀ ਪੈ ਰਹੀ ਹੈ ਲੜ ਰਹੇ ਹਾਂ। ਪਰ ਮੈਂ ਇਹ ਗੱਲ ਕਹੂੰਗਾ ਕਿ ਕਿਸੇ ਵੀ ਸਰਕਾਰ ਨੂੰ, ਕਿਸੇ ਵੀ ਪਾਰਟੀ ਦੀ ਹੋਵੇ, ਉਹਨੂੰ ਦੋਹਰਾ ਮਾਪਦੰਡ ਨਹੀਂ ਕਿਸੇ ਲਈ ਅਪਣਾਉਣਾ ਚਾਹੀਦਾ। ਸਰਕਾਰ ਦੀ ਇੱਕੋ ਅੱਖ ਹੁੰਦੀ ਹੈ, ਔਰ ਇੱਕੋ ਅੱਖ ਨਾਲ ਕਾਨੂੰਨ ਨੂੰ ਇੱਕੋ ਅੱਖ ਨਾਲ ਹੀ ਵਰਤਣਾ ਚਾਹੀਦਾ, ਡਬਲ ਸਟੈਂਡਰਡ ਨਹੀਂ ਕਿਤੇ। ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਖੇਤੀ ਕਾਨੂੰਨਾਂ ਵੇਲੇ ਕਹਿੰਦੇ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿਓ, ਕਹਿੰਦੇ ਸੀ ਕਿ ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੂੰ ਰੱਦ ਕਰ ਦਿਓ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਰਿਵਾਰ ਨੂੰ ਲੈ ਕੇ ਖੁਦ ਜਾਵਾਂਗਾ ਕੇਂਦਰ ਕੋਲੇ। ਤੇ ਕੀ ਲੱਗਦਾ ਉਹ ਹੁਣ ਆਪਣੇ ਬਿਆਨਾਂ ਤੋਂ ਜਿਹੜਾ ਭੱਜਦੇ ਨਜ਼ਰ ਕਿਉਂ ਆਉਂਦੇ ਆ? ਦੇਖੋ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬੜੀ ਕਰੜੀ ਸ਼ਬਦਾਵਲੀ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਲਈ ਵੀ ਵਰਤੀ, ਪਾਰਟੀ ਲਈ ਵੀ ਵਰਤੀ। ਔਰ ਮੇਰਾ ਤਾਂ ਇੱਕ ਸਵਾਲ ਹੈ ਉਹਨਾਂ ਨੂੰ ਕਿ ਤੁਸੀਂ ਕਾਨੂੰਨ ਤੋਂ ਤਾਂ ਉੱਪਰ ਨਹੀਂ ਨਾ, ਤੁਸੀਂ ਜੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਜਿਹੜੀ ਬਣਦੀ ਸੀ ਉਹ ਪੂਰੀ ਕਰ ਲਈ, ਤੇ ਅੱਜ ਸਾਰਿਆਂ ਦੀ ਉਮਰ ਅਵਸਥਾ ਵੀ ਇਹ ਹੈ ਵੀ ਕਿਸੇ ਨੂੰ ਕੋਈ ਖਤਰਾ ਨਹੀਂ ਉਹਨਾਂ ਤੋਂ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹਨਾਂ ਗੱਲਾਂ 'ਤੇ ਨਹੀਂ ਬਹੁਤਾ ਬੋਲਣਾ ਚਾਹੀਦਾ।
ਉਹਨਾਂ ਦੇ ਆਪਦੇ ਪਰਿਵਾਰਕ ਜੀਆਂ ਦੇ ਲਈ ਉਹ ਬੋਲਦੇ ਨੇ ਭਾਵੇਂ, ਪਰ ਕਾਨੂੰਨ ਤੋਂ ਤਾਂ ਕੋਈ ਵੀ ਉੱਪਰ ਨਹੀਂ ਨਾ। ਤੁਸੀਂ ਦੇਸ਼ ਦੇ ਸੰਵਿਧਾਨ ਦੀ ਸਹੁੰ ਚੱਕ ਕੇ ਉਹਨੂੰ ਲਾਗੂ ਕਰਨ ਦੀਆਂ ਗੱਲਾਂ ਕਰਦੇ ਹੋ, ਤੇ ਫਿਰ ਜਦੋਂ ਇੱਥੇ ਸੰਵਿਧਾਨ ਲਾਗੂ ਹੋਣਾ ਉਦੋਂ ਤੁਸੀਂ ਪੈਂਤੜਾ ਹੋਰ ਲੈਂਦੇ ਹੋ, ਇਹ ਨਿੰਦਣਯੋਗ ਹੈ ਜੀ। ਆਮ ਆਦਮੀ ਪਾਰਟੀ ਦੇ ਕਾਰਜਕਾਲ ਅਤੇ ਸਿੱਖਾਂ ਦੇ ਨਾਲ ਜੁੜੇ ਹੋਏ तमाम ਸਵਾਲਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ तमाम ਮਸਲਿਆਂ ਨੂੰ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ। ਧੰਨਵਾਦ।